अच्छा जी, अस्सलाम वालेकुम। चाचू क्या हाल जे? ठीक ठाक हो? सुनाओ सेहत कैसी है? ते की नाम जी अपना? नज़ीर अहमद भट्ट। ते चाचू वालद साहब का की नाम जी? सराज दी हैं? सराज। अच्छा अच्छा। ते केड़ा पिंड जी अपना? मला। ते इनू चाचू तहसील केड़ी लगदी है? अच्छा हूँ तहसील जफरवाला ते जिला नारवाल ठीक हो गया। ते चाचू उम्र अपनी किन्नी हो गई है? उम्र मेरा ख्याल होनी 70-75 साल 75 75 जो पाकिस्तान बनया तो उदू किन्नी उम्र ही? उदू 10-12 साल का मैं फिर तो ज्यादा होएगी क्योंकि 72-73 साल तो पाकिस्तान हो गए ने तो 80 के करीब होएगी। आहो 80 के करीब हो गई 73 होगी। हाँ ते सन जरा दसो कि जो पाकिस्तान बनया इंडिया बनया लहदा हो गए ने दो मुल्क कुछ लोग इधरों उधर चला गए ने कुछ उधरों इधर आ गए ने तो तुसी अपनी जरा लफ्ज़ां च बयान करो तुसी की देखा उस टाइम? उस टाइम तो बई हाँ एक ਇਹੋ ਹੀ ਜੱਥਾ ਦੇਖਿਆ ਜਿਹੜਾ ਇਧਰੋਂ ਆਇਆ ਸੀ ਹਾਂ ਕਿ ਜੰਗਲ ਚੋਂ ਲੰਘਿਆ ਸੀ ਪਿੰਡ ਅੱਛਾ ਉਹ ਪਹਾੜ ਨੂੰ ਚਲਾ ਗਿਆ ਸੀ ਅੱਛਾ ਉਹ ਸਿੱਖਾਂ ਦਾ ਸੀ ਠੀਕ ਹੈ ਹਾਂ ਇੱਕ ਆਇਆ ਤੇ ਰੁਪਈਆ ਕੱਢ ਕੇ ਗਿਆ ਸੀ ਅੱਛਾ ਰੁਪਈਆ ਕਾਣ ਕੇ ਉਹਨਾਂ ਨੇ ਤੇ ਉਹਨਾਂ ਨੇ ਆਖਿਆ ਭਈ ਚੌਰੀ ਦੇਖਣਾ ਚੌਰੀ ਕਿਹੜਾ ਅੱਛਾ ਉੱਥੇ ਚੌਰੀ ਸਰਵਰ ਸੀ ਹੋਲੇ ਅੱਛਾ ਹਾਂ ਚੌਰੀ ਸਰਵਰ ਤੇ ਚੌਰੀ ਸਰਵਰ ਉਸ ਟਾਈਮ ਵੀ ਚੌਧਰੀ ਸੀ ਇੱਥੇ? ਆਹ ਚੌਰੀ ਪਾਕਿਸਤਾਨ ਬਣਨ ਤੋਂ ਪਹਿਲੇ ਵੀ? ਹਾਂ ਨਹੀਂ ਪਹਿਲੇ ਨਹੀਂ ਪਹਿਲੇ ਉਹ ਬਣ ਕਾਗਜ਼ਾਂ ਵਿੱਚ ਬਣ ਚੁੱਕੇ ਦੇ ਹਣੇ ਅੱਛਾ ਆ ਗਏ ਹਣੇ ਨਾ ਜੈਲਦਾਰੀ ਤੇ ਨਾ ਕੋਈ ਪੁਰਾਣੀ ਸੀ ਨਾ? ਪੁਰਾਣੀ ਹਾਂ ਅੰਗਰੇਜ਼ਾਂ ਦੇ ਵਕਤ ਦੀ ਠੀਕ ਹੈ ਉਦੋਂ ਵੀ ਅੰਗਰੇਜ਼ ਬਦਲੀ ਹੋਇਆ ਨਾ ਠੀਕ ਹੈ ਤੇ ਸਾਨੂੰ ਦੱਸੋ ਕਿ ਸਾਡੇ ਪਿੰਡ ਵਿੱਚ ਉਸ ਟਾਈਮ ਗੈਰ ਮੁਸਲਮਾਨਾਂ ਦੇ ਘਰ ਕਿੰਨੇ ਕੁ ਹਨ? ਗੈਰ ਮੁਸਲਮਾਨਾਂ ਦੇ ਘਰ ਹਨ 1 ਤੇ 2 ਤੇ 3 ਤੇ 4 1 5 5 ਘਰ ਸਨ? 5 ਘਰ ਪੰਜਵੇਂ ਚ ਵੀ ਹੈ ਇਹ ਹਜੇ ਰਹਿੰਦਾ ਇੱਕ ਦੀਨਦਾਰ ਹੋ ਗਏ ਅੱਛਾ ਇਹ ਰਹਿੰਦਾ ਝੂਰ ਇਹ ਜਿਹੜੇ 5 ਘਰ ਸਨ ਇਹਨਾਂ ਦਾ ਕਾਰੋਬਾਰ ਕੀ ਸੀ? ਕਾਰੋਬਾਰ ਆ ਤੇ ਉਦੋਂ ਵੀ ਭਰੀਆਂ ਕਰਾਂਦੇ ਹਨ ਤੁਹਾਡੇ ਲੋਕਾਂ ਦੀਆਂ ਅੱਛਾ ਤੇ ਦਾਣੇ ਵੀ ਪਾਉਂਦੇ ਹਨ ਅੱਛਾ ਕੀ ਆਂਦਾ ਕਿ ਇੱਕ ਤਾਂ ਦਾਣੇ ਪਾਉਂਦੇ ਹਨ ਇੱਕ ਕੀ ਕਰਦੇ ਹਨ? ਪਰ ਭਰੀ ਸ਼ਰੀ ਕਰਾਂਦੇ ਜਾਂ ਮੋਰ ਜਾ ਕੇ ਭਰੀਆਂ ਲਿਆਉਂਦੇ ਹਨ ਅੱਛਾ ਪਟੇਟੇ ਕਰਾਂਦੇ ਦਾਣਿਆਂ ਲਈ ਉਂਝ 12 ਮਹੀਨੇ ਇਹਨਾਂ ਦਾ ਕੰਮ ਕੀ ਸੀ ਬਾਕੀ ਬਸ ਪੱਠੀ ਤਾਣੀ ਅੱਛਾ ਤੇ ਜਾਂ ਮੇਲਿਆਂ ਦੇ ਕੰਮ ਕਰਨਾ ਮਰੋੜਾ ਸ਼ਰੋਂਡਾ ਬਣਾ ਕੇ ਲੈ ਜਾਣਾ ਤੇ ਵੇਚਣਾ ਵਟਣਾ ਅੱਛਾ ਉਹ ਆਪਣੀ ਰੋਜੀ ਕਮਾਣੀ ਦਿਖਾਣੀ। ਤੇ ਜਰਾ ਜਿਹੜੇ ਬਚਪਨ ਦੇ ਤੁਹਾਡੇ ਇੱਥੇ ਲੰਗੋਟੀਆਂ ਹਨ ਗੈਰ ਮੁਸਲਮ ਜਿਹੜੇ ਚਲਾ ਗਏ ਨੇ ਇੱਥੋਂ ਕਿਸੇ ਦਾ ਨਾਂ ਯਾਦ ਹੈ? ਨਾ ਇੱਕ ਤੋਂ ਫੌਤ ਹੋ ਗਿਆ ਸੇਵਾ ਕੋਈ ਗੱਲ ਨਹੀਂ ਭਾਵੇਂ ਫੌਤ ਹੋ ਗਏ ਨੇ ਜਿਹਨਾਂ ਦੇ ਨਾਂ ਯਾਦ ਨੇ ਤੁਹਾਨੂੰ ਤੁਹਾਡੇ ਬਚਪਨ ਦੇ ਜਿਹੜੇ ਸਾਥੀ ਨਾਲ ਖੇਡਦੇ ਰਹੇ ਨੇ ਸੇਵਾ ਚ ਮੈਂ ਰਹੀ ਠੀਕ ਹੈ ਇਹੋ ਦਿਨ ਤਰ੍ਹਾਂ ਠੀਕ ਹੈ ਤੇ ਉਹ ਰੋ ਨੇ ਹਣੇ ਡੇਵਾ ਕੋ ਦੂਰੇ ਗੰਗੇ ਸ਼ੰਕਰ ਵਾਲੇ ਅੱਛਾ ਉਹ ਨੇ ਮਾਸ਼ੇ ਵੀ ਨਹੀਂ ਤੇਰੇ ਉੱਪਰ ਤੇ ਤੁਹਾਡੇ ਗਵਾਂਢ ਹੋਰਾਂ ਪਹਿਲਾਂ ਮਰਾਏ ਥਾਂ ਠੀਕ ਹੈ ਉੱਥੇ ਮਾਸ਼ਿਆਂ ਦਾ ਘਰ ਬੜਾ ਵੱਡਾ ਹਾਂ ਵੀ ਨੇ ਡੇਵਾ ਕੋ ਵੀ ਜਵਾਨ ਹਨ ਹਾਂ ਉਹ ਵੀ ਬੜੇ ਜਵਾਨ ਅੱਛਾ ਤੇ ਉਹ ਵੀ ਸਹੀ ਰਹਿੰਦੇ ਹਨ। ਤੇ ਜਿਹੜੇ ਲੋਕ ਇੱਥੋਂ ਗਏ ਸਨ ਉਸ ਟਾਈਮ ਉਹਨਾਂ ਨਾਲ ਪਿੰਡ ਵਾਲਿਆਂ ਨੇ ਕੀ ਸਲੂਕ ਕੀਤਾ ਸੀ? ਬਹੁਤ ਅੱਛਾ ਆਪਣੇ ਆਪ ਤੁਰ ਗਏ ਕਿਸੇ ਨੇ ਕੋਈ ਉਹਨਾਂ ਨੂੰ ਮਨਾ ਨਹੀਂ ਕੀਤਾ ਕੋਈ ਰੋਕ ਟੋਕ ਨਹੀਂ ਕੋਈ ਲੁੱਟਿਆ ਨਹੀਂ ਕੋਈ ਲੈਣਾ ਦੇਣਾ ਨਹੀਂ ਇੱਕ ਅੱਛਾ ਸਲੂਕ ਕੀਤਾ ਨਾ ਆਪਣੇ ਆਪ ਹੀ ਤੁਰ ਗਏ ਜ਼ਬਰਦਸਤ। ਤੇ ਉਸ ਵਕਤ ਦਾ ਕੋਈ ਸਾਨੂੰ ਮਸ਼ਹੂਰ ਵਾਕਿਆ ਸੁਣਾਓ ਕੋਈ ਕਾਹਦਾ ਕਿਸ ਤਰ੍ਹਾਂ ਦਾ ਕੋਈ ਉਸ ਟਾਈਮ ਦਾ ਕੋਈ ਜਿਹੜਾ ਭੁੱਲਦਾ ਨਾ ਹੋਇਆ ਅਜੇ ਤੱਕ ਕੋਈ ਐਸਾ ਕੋਈ ਵਾਕਿਆ ਸੁਣਾਓ ਜਿਹੜਾ ਭੁੱਲਿਆ ਨਾ ਹੋਇਆ ਅਜੇ ਤੱਕ 47 ਤੋਂ ਪਹਿਲੇ ਦਾ? ਨਹੀਂ ਮੈਨੂੰ ਤਾਂ ਕੋਈ ਨਹੀਂ ਭੁੱਲਿਆ ਮੈਂ ਤਾਂ 47 ਚ ਜਦੋਂ ਦਰਮਾਨ ਗਿਆ ਬੋਲੇ ਨਾਲ ਅੱਛਾ ਤੇ ਉੱਥੇ ਬੜੇ ਡੰਗਰ ਲਿਆਂਦੇ ਨਾ ਠੀਕ ਹੈ 15-16 ਵਾਰਾ ਫਿਰ ਤੇ ਅੱਛਾ 12 ਡੰਗਰ ਲੈ ਕੇ ਆਏ ਹੋ? 12 ਡੰਗਰ ਲੈ ਕੇ ਆਏ ਜ਼ਬਰਦਸਤ। ਫਿਰ ਤੁਸੀਂ ਮਾਸ਼ਾਅੱਲਾ 10-12 ਸਾਲ ਦੇ ਹੈ ਹੀ ਹੋ? ਹਾਂ ਬਿਲਕੁਲ ਰਾਜੀ ਭਾਈ ਅੱਛਾ ਪਾਕਿਸਤਾਨ ਦਾ ਕਿਹੜਾ ਕਿਹੜਾ ਸ਼ਹਿਰ ਦੇਖਿਆ ਜੀ? ਪਾਕਿਸਤਾਨ ਦਾ ਉਹਨੂੰ ਕਰਾਚੀ ਤੱਕ ਵੇਖੇ ਸਾਰੇ ਨਜ਼ਰ ਕਮਜ਼ੋਰ ਹੋ ਜਾਏ ਤੇ ਬੰਦਾ ਅੱਧਾ ਰਹਿ ਜਾਂਦਾ। ਹਾਂ ਅੱਖੀਆਂ ਮਾਸ਼ਾਅੱਲਾ ਉਹ ਨਹੀਂ ਤੇ ਲੋਹਰੋਂ ਲੈ ਕੇ ਸਾਰੇ ਸ਼ਹਿਰ ਭਾਵੇਂ ਥੋੜ੍ਹੇ ਦੇਖੇ ਕਰਾਚੀ ਤੱਕ ਠੀਕ ਹੈ ਇੱਕ ਕੋਟੇ ਨਹੀਂ ਗਏ ਕੋਟਾ ਨਹੀਂ ਦੇਖਿਆ ਤੇ ਕਦੇ ਚਾਚੂ ਉਧਰ ਰਿਆਸਤ 'ਚ ਜਾਣ ਦਾ ਮੌਕਾ ਮਿਲਿਆ ਕਿਸੇ ਬਰਾਤ ਤੇ ਜਾਂ ਮੇਲੇ ਤੇ? ਜਾਣ ਦਾ ਨਿਗਾਹ ਮੈਂ ਜਦੋਂ ਜੰਮੂ ਗਿਆ। ਜੰਮੂ ਵੀ ਗਏ ਹੋ? ਜੰਮੂ ਗਿਆ ਮਾਸ਼ਾਅੱਲਾ ਜੀ ਨਿਗਾਹ ਅੱਛਾ ਮਾਂ ਨੇ ਕੁਛੜ ਕੇ ਸਮਝ ਨਹੀਂ ਆਈ ਤੁਰਦਾ ਫਿਰਦਾ ਉਹ ਤੱਕ ਰੋ ਕੇ ਆਇਆ ਮੈਂ ਉੱਥੇ ਮਤਲਬ ਕਿਹੜੇ ਹਿਸਾਬ 'ਚ ਤੁਸੀਂ ਗਏ ਹੋ? ਉੱਥੇ ਮੇਰਾ ਮਾਸੜ ਰਹਿੰਦਾ ਸੀ ਅੱਛਾ ਰਿਸ਼ਤੇਦਾਰੀ ਬਾਰੀ ਤੇ ਉਹ ਵੀ ਰਹੀ ਅੱਛਾ ਉੱਥੇ ਉਹ ਰਹਿੰਦਾ ਸੀ ਠੀਕ ਬੜੀ ਮੈਂ ਮੇਰਾ ਪਿਓ ਨੂੰ ਲੈ ਕੇ ਨਾਲ ਅੱਛਾ
ਤੇਰੇ ਹੁਣ ਰਾਤ ਕਰ ਲੈ ਜਾਂ ਦੋ ਕਰ ਲੈ। ਅੱਛਾ ਥੋੜਾ ਹੈ ਤੇ ਕੋਈ ਨਕਸ਼ਾ ਬਿਆਨ ਹੈ ਕੋਈ ਜ਼ਿਹਨ ਚ ਕਿ ਕਿਸ ਤਰ੍ਹਾਂ ਦਾ ਸ਼ਹਿਰ ਆ ਉਹ? ਸ਼ਹਿਰ ਬੜਾ ਚੰਗਾ। ਸ਼ਹਿਰ ਬਹੁਤ ਜ਼ਰਾ ਆਪਣੇ ਲਫ਼ਜ਼ਾਂ 'ਚ ਬਿਆਨ ਕਰੋ ਕਿ ਕਿਸ ਤਰ੍ਹਾਂ ਦਾ ਸ਼ਹਿਰ ਹੈ ਜੰਮੂ ਦਾ? ਸ਼ਹਿਰ ਬਹੁਤ ਸੋਹਣਾ ਹੈ। ਸ਼ਹਿਰ ਬੜਾ ਚੰਗਾ ਤੇ ਬਹੁਤ ਸੋਹਣਾ ਹੈ। ਪਹਾੜੀ ਇਲਾਕਾ ਉਹ ਅੱਛਾ ਤੇ ਸਾਫ ਸੁਥਰਾ ਹੈ, ਕੋਈ ਗੰਦ ਨਹੀਂ ਕੋਈ ਲੈਣ ਨਹੀਂ ਉੱਥੇ। ਤੇ ਹੋਰ ਕੋਈ ਪਿੰਡ ਕਿਸੇ ਦਾ ਨਾਂ ਯਾਦ ਜੇ ਜਿਹੜੇ ਰਿਆਸਤ ਤੋਂ ਪਾਰ ਕਿਸੇ ਪਿੰਡ ਕੋਈ ਜਾਣਦੇ ਹੋ ਕਿ ਫਲਾਣਾ ਪਿੰਡ? ਪਿੰਡ ਮੈਂ ਬੜੇ ਦੇਖੇ ਚਲ ਪਹਿਲਾਂ ਦੱਸੋ ਜਿਹੜਾ ਤੁਸੀਂ ਨਾਂ ਲਵੋ ਜਿਹੜਾ ਹੁਣ ਸਾਹਮਣੇ ਟਿਕਾਣੀ ਗੱਲ ਨਹੀਂ ਹੁੰਦੀ। ਅੱਛਾ ਨਹੀਂ ਤੇ ਸਾਹ ਇਹ ਨੰਗਾ ਮਜਲ ਜਿਹੜਾ ਹਾਂ ਤੇ ਕੋਈ ਇਹ ਪੂਰੇ ਦੇ ਅੱਛਾ ਕੋਈ ਨਹੀਂ ਸਾਡੇ ਪਾਸੇ ਹੀ ਆ। ਹਾਂ ਤੇ ਨੰਗੇ ਤੇ ਜਾਂਦੇ ਰਹੀ ਇਹਦੇ ਬੰਦੇ ਸਾਡੇ ਕੋਲ ਰਹਿੰਦੇ ਸੂਰਜ ਚੱਕ ਰਾਜਪੁਰੀ ਕਾਸ਼ਪੁਰੀ। ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਉਹਨਾਂ ਕੋਲ ਵੀ ਅਸੀਂ ਪਹੁੰਚਾਂਗੇ ਇਨਸ਼ਾਅੱਲਾ। ਉਹ ਬੜੇ ਤਗੜੇ ਬੰਦੇ ਸਾਡੇ ਬੰਦੇ ਦੇ ਰਿਸ਼ਤੇਦਾਰੀ ਵੀ ਆਈ ਸ਼ੀਰ ਦੇ ਘਰ ਇਹਨਾਂ ਦੀ ਭੈਣ ਉਹਨਾਂ ਦੇ ਘਰ ਮਰ ਗਈ ਇੱਥੇ ਨੂਰਾਂ ਹਾਂ ਤਾਰੀ ਹੋ ਰਹੀ ਰਹੇ ਹਾਂ ਤਾਰੀ ਉਹਨਾਂ ਦੀ ਮਾਂ ਹੈ। ਅੱਛਾ ਤੇ ਉਹਨਾਂ ਕੋਲ ਜਾਂਦੇ ਰਹੇ ਤੁਸੀਂ ਉੱਥੇ ਜਾਂ ਕੋਈ ਰਿਸ਼ਤੇਦਾਰ ਹੀ ਨੰਗੇ? ਨਾ ਕੱਖ ਵੀ ਨਹੀਂ ਆਉਂਗੇ ਪਿਆਰ ਮੁਹੱਬਤ ਨਾਲ ਸਾਡਾ ਪਿਓ ਜਾਂਦਾ ਹੈ ਰਸਤੇ 'ਚ। ਹਾਂ ਤੇ ਡੰਗਰ ਸ਼ੰਗਰ ਲਿਆਉਂਦਾ ਸੀ ਉੱਧਰੋਂ ਪਹਾੜਾਂ ਤੋਂ। ਅੱਛਾ ਉੱਥੇ ਉਹਦੇ ਟਿਕਦਾ ਸੀ ਉਹ ਉਹਨਾਂ ਕੋਲ ਇੱਕ ਕਿਸਮ ਦਾ ਵਿਲਾਇਤੀ ਇਲਾਕਾ ਆਖਦੇ ਨੇ ਇਹਨੂੰ। ਅੱਛਾ ਪਾਕਿਸਤਾਨ ਨੂੰ ਉਹ ਲੋਕ ਨੇ ਜਿਹੜੇ ਵਿਲਾਇਤੀ ਇਲਾਕਾ ਆਖਦੇ ਨੇ। ਇਹ ਜਿਹੜੀ ਜਗ੍ਹਾ ਇਹਨੂੰ ਵਿਲਾਇਤੀ ਆਖਦੇ ਰਹੇ ਤੇ ਉਹਨੂੰ ਉਹ ਦੇਸੀ ਸਮਝਦੇ ਰਹੇ ਨੇ? ਉਹ ਦੇਸੀ ਅੱਛਾ ਅੱਛਾ ਤੇ ਉਹ ਇਸ ਨੂੰ ਡੰਗਰ ਉੱਤੇ ਆਣ ਕੇ ਹਟਾ ਕੇ ਨਾ ਹਾਂ ਤੇ ਕੜੀ ਗੁਜ਼ਾਰ ਦਿੰਦੇ ਜੇ ਉਹਨੇ ਰੱਖਣਾ ਲੋੜ ਲੈ ਕੇ ਦੋ। ਅੱਛਾ ਅੱਛਾ ਤੇ ਇੱਥੋਂ ਜਿਹੜੇ ਜੱਥੇ ਗਏ ਸਨ ਉਦੋਂ ਤੁਸੀਂ ਅੱਗੇ ਜ਼ਿਕਰ ਕੀਤਾ ਕਿ ਜੱਥੇ ਮੈਂ ਜਾਂਦਿਆਂ ਦੇਖਿਆ ਉਹ ਬਸ ਉਹ ਸਵਾਲ ਲੈ ਕੇ ਤੇ ਜਿਹੜਾ ਰੁਪਇਆ ਅੜ ਗਿਆ ਸੀ ਨਾ ਹਾਂ ਉਹਨਾਂ ਨੇ ਲਲਕਾਰਿਆ ਸੀ ਚੌਰੀਆਂ ਨੂੰ। ਅੱਛਾ ਮੈਂ ਤੁਹਾਨੂੰ ਦੱਸਣ ਗੱਲ। ਅੱਛਾ ਉਹਨਾਂ ਨੇ ਚੋਰੀਆਂ ਨੂੰ ਲਲਕਾਰਿਆ ਸੀ ਜੱਥੇ ਨੇ? ਹਾਂ ਜੱਥੇ ਨੇ। ਹਾਂ ਚੌਰੀਆਂ ਦਾ ਕੋਈ ਗੁਨਾਹ ਨਹੀਂ। ਅੱਛਾ ਚੌਰੀਆਂ ਉਹਨਾਂ ਦੀ ਸੇਵਾ ਕੀਤੀ ਸੀ। ਹਾਂ ਬੱਕਰੇ ਲਾਲ ਕੀਤੇ ਹਨ। ਠੀਕ ਹੈ ਰੋਟੀ ਪਕਾਈ ਸੀ ਉਹਨਾਂ ਨੂੰ ਖਵਾਲੀ ਸੀ ਹਾਂ ਤੇ ਫਿਰ ਉਹਨਾਂ ਕੋਲ ਹੁਣ ਸ਼ਰਾਬਾਂ ਹਾਂ ਉਹਨਾਂ ਸ਼ਰਾਬਾਂ ਪੀਤੀਆਂ ਮਸਤੀ 'ਚ ਆਏ ਤੇ ਬਾਅਦ ਚਲੋ ਯਾਰ ਬਾਅਦ ਚੌਰੀ ਦੇਖ ਲੈ ਕਿਹੜਾ ਚੌਰੀ ਹੈ। ਅੱਛਾ ਚੈਲੰਜ ਕੀਤਾ ਹੈ? ਹਾਂ ਮੰਦਾ ਚੰਗਾ ਵੀ ਬੋਲਿਆ। ਹਾਂ ਉਹਨਾਂ ਸਿੱਖਾਂ ਨੇ ਮੰਦਾ ਚੰਗਾ ਵੀ ਬੋਲਿਆ ਚੌੜੀਆਂ ਨੂੰ। ਅੱਛਾ 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 ਹਾਂ ਅਸਲ ਵਾਕਿਆ ਆਇਆ ਸੀ। ਫਿਰ ਤੇ ਉਹਨਾਂ ਬਹੁਤ ਦਬਾਅ ਹੋ ਗਿਆ ਉਹ ਮਾਰੇ ਗਏ ਹਨ। 10-12 ਬੰਦੇ ਵਿੱਚ ਨੱਸੇ ਹਨ ਤੇ 5-4 ਕੁੜੀਆਂ ਲੋਕਾਂ ਲੈਣ ਦੀਆਂ ਇਹਨਾਂ ਲੋਕਾਂ ਨੇ ਤੇ ਉਹ ਵਾਪਸੀ ਵੀ ਕਰਾਈਆਂ ਇਹਨਾਂ ਲੋਕਾਂ ਨੇ। ਅੱਛਾ ਜਿਹੜੇ ਮੋਤਬਾਰ ਬੰਦੇ ਹਨ ਇਹਨਾਂ ਆਪਣਾ ਕੰਮ ਨਹੀਂ ਕਰਨਾ ਚਾਹੀਦਾ। ਇਹ ਫਿਰ ਬੀਬੀਆਂ ਵਾਪਸ ਕਰ ਸਕਦੀਆਂ? ਕੁੜੀਆਂ ਹੋਈਆਂ ਜੋਨਾ ਉਹ ਵਾਪਸੀ ਕੀਤੀ ਜ਼ਬਰਦਸਤ। ਅੱਛਾ ਕੀਤਾ ਜ਼ਬਰਦਸਤ ਵਾਪਸੀ ਕੀਤੀਆਂ ਇਹਨਾਂ ਨੂੰ ਤਰਾ ਕੇ। ਠੀਕ ਹੈ ਲੈਂਦੀ ਨੇ ਬਣਵਾਜਾ ਗਏ ਹਨ ਕਿਹੜੇ ਸ਼ਰੀਫ ਆਦਮੀ ਹਨ। ਹਾਂ ਤੇ ਫਿਰ ਲੰਬੜ ਮੋੜ ਚੜ੍ਹ ਗਏ ਹਨ। ਮੇਮੜ ਮੋੜ ਚੜ੍ਹ ਗਿਆ ਸੀ ਇਸੇ ਸਾਡੇ ਕੁੜੀਆਂ ਹਨ ਨੰਡਵਾਲ। ਅੱਛਾ ਸ਼ਫੀ ਕੋਲ। ਅੱਛਾ ਉੱਥੋਂ ਫਿਰ ਲੈਂਦੀਆਂ ਉਹ ਵਾਪਸੀ ਕੀਤੀ। ਵਾਪਸੀ ਕਾਜੀ ਕੀਤੀ ਨਗਾਹੜੀਆਂ ਗਾਂ ਨੂੰ ਪਾਰ ਕਸ਼ੜੀਆਂ ਉਹਨਾਂ ਦੇ ਨਾਲ ਦਾ ਬੰਦੇ ਹੈ। ਠੀਕ ਹੋ ਗਿਆ 10-12 ਬੰਦੇ ਉਹਨਾਂ ਦੇ ਨਾਲ ਦੇ ਇੱਥੇ ਜੰਗਲ 'ਚ ਗੁਰਮਾਲੇ ਵਾਲੇ 'ਚ। ਅੱਛਾ ਉਹਨਾਂ ਨੂੰ ਲੱਭ ਕੇ ਮੁੰਡਿਆਂ ਨੂੰ ਤੇ ਉਹਨਾਂ ਨੇ ਨਾਲ ਗਾਂ ਕਰ ਛੱਡੀ। ਤੇ ਸਰ ਜ਼ਰਾ ਦੱਸੋ ਕਿ ਇੱਥੇ ਕੋਈ ਬਿਮਾਰ ਹੋ ਜਾਂਦਾ ਸੀ ਅਗਰ ਤੇ ਦਵਾਈ ਵਗੈਰਾ ਲੈਣ ਦਾ ਕੀ ਨਿਜ਼ਾਮ ਸੀ ਉਸ ਟਾਈਮ? ਉਹ ਉਸ ਮਲੇ ਉਹ ਖੱਤਰੀ ਰਾਹ ਹਾਂ ਉਹ ਵੀ ਹਿੰਦੂ ਹੀ? ਹਿੰਦੂ। ਅੱਛਾ ਪੱਕੇ ਹਿੰਦੂ ਹਨ ਉਹ ਹਿੰਦੂ ਉਹੀ ਇੱਥੇ ਹੀ ਮੰਗਾ ਉਰੇ ਦੂਜਾ ਗੰਗਾ ਹਾਂ ਤੇ ਉਹ ਸਕੇ ਆਪ ਅੰਦਰ ਉਹ ਦਿੰਦਾ ਸੀ ਦਵਾਈ। ਅੱਛਾ ਦੇਸੀ ਦਵਾਈ ਦੇ ਹਕੀਮ ਸੀ? ਹਕੀਮ ਸੀ ਉਹ ਕਈਆਂ ਨੂੰ ਦੱਸ ਛੱਡੇ ਵੀ ਤੂੰ ਮਰ ਜਾਣਾ ਭਲਾ ਨਾ ਜੀ। ਹਾਂ ਪਹਿਲੇ ਵੀ ਬਜ਼ੁਰਗਾਂ ਨੇ ਜ਼ਿਕਰ ਕੀਤਾ ਹੈ ਪਹਿਲੇ ਵੀ ਬਜ਼ੁਰਗਾਂ ਨੇ ਜ਼ਿਕਰ ਕੀਤਾ ਕਿ ਨਬਜ਼ ਦੇਖ ਕੇ ਉਹ ਦੱਸ ਛੱਡਦਾ ਸੀ ਦੱਸ ਛੱਡਦਾ ਵੀ ਤੂੰ ਜਾਣਿਆ ਕਿ ਅਗਰ ਬੰਦਾ ਜ਼ਿਆਦਾ ਸੀਰੀਅਸ ਹੁੰਦਾ ਸੀ ਤਾਂ ਦਵਾਈ ਨਹੀਂ ਦਿੰਦਾ ਕਿ ਇਹਨੇ ਨਹੀਂ ਰਹਿਣਾ। ਅੱਛਾ ਸਾਨੂੰ ਦੱਸੋ ਕਿ ਇਸ ਟਾਈਮ ਤੇ ਸਾਡੇ ਕੋਲ ਜਦੀਦ ਚੱਕੀਆਂ ਨੇ ਕਿ ਇਸ ਟਾਈਮ ਸਾਨੂੰ ਅਸੀਂ ਚਾਵਲ ਛੱਡਨੇ ਹੋਣ ਮੈਨੇ ਆਟਾ ਪੀਣਾ ਹੋਏ ਚੱਕੀ ਹੈ ਬਿਜਲੀ ਹੈ ਬੜੀ ਆਸਾਨੀ ਹੈ। ਉਸ ਵਕਤ ਕੀ ਨਿਜ਼ਾਮ ਸੀ? ਉਸ ਵਕਤ ਕੁਝ ਵੀ ਨਹੀਂ ਇੱਕ ਕਿਸਮ ਦਾ ਹੱਥ ਨਾਲ ਸਭ ਕੁਝ ਹੁੰਦਾ ਸੀ। ਹੱਥ ਨਾਲ ਮਤਲਬ ਚੱਕੀ ਨਾਲ ਹੱਥ ਵਾਲੀ ਚੱਕੀ ਨਾਲ? ਹਾਂ ਸਾਲ ਚੱਕੀ। ਸਾਡੇ ਪੱਠੇ ਵਗੈਰਾ ਅਸੀਂ ਕੁਤਰਨੇ ਆ ਇਹ ਬੀਆਂ ਨਹੀਂ ਹਨ ਉਹ ਵੀ ਹੱਥ ਨਾਲ ਇਹ ਵੀ ਹੱਥ ਨਾਲ ਕੁਤਰਦੇ ਨੇ? ਉਹ ਵੀ ਹੱਥ ਨਾਲ। ਅੱਛਾ ਹਾਂ ਲੱਕੜੀ ਦੇ ਮੁੱਠਾਂ ਲੱਗੀ ਜਾਂ ਟੋਕਿਆਂ ਨੂੰ ਉਹਦੇ ਨਾਲ ਟੱਕ ਪਏ ਕੁਤਰਦੇ ਟੋਕੇ। ਤੇ ਜ਼ਰਾ ਸਾਨੂੰ ਆਪਣੇ ਲਫ਼ਜ਼ਾਂ 'ਚ ਬਿਆਨ ਕਰੋ ਕਿ 1947 ਦੇ ਪਹਿਲੇ ਵਾਲੇ ਸਾਡੇ ਪਿੰਡ 'ਚ ਤੇ ਇਸ ਪਿੰਡ 'ਚ ਕਿੰਨਾ ਫਰਕ ਹੈ? ਹੁਣ ਤੇ ਜੀ ਬੇਬਾਨ ਹਾਂ ਹੁਣ ਤੇ ਅੱਲਾ ਦੀ ਰਹਿਮਤ ਆ ਬੜੀ ਸਾਰੀ। ਕੀ ਆਂਦਾ ਉਦੋਂ ਤੇ ਭਾਈ ਹੁਣ ਤੇ 3 ਗੁਣਾ 4 ਵੱਧ
ਵਾਦੀ ਜਾਨੀ ਕਿ ਜ਼ਿਆਦਾ ਹੁਣ ਵਾਦੀ ਬਹੁਤ ਬੜੀ ਵਾਦੀ ਹੈ। ਤੇ ਉਹ ਵਕਤ ਚੰਗਾ ਸੀ ਜਾਂ ਇਹ ਵਕਤ ਚੰਗਾ? ਇਹ ਵੀ ਚੰਗਾ ਯਾਰ, ਤੂੰ ਵੀ ਚੰਗਾ ਸੀ ਸਾਡੇ ਲਈ ਤੇ ਹੁਣ ਚੰਗਾ ਕੀ ਆਂਦਾ। ਠੀਕ ਹੈ। ਸਾਡੇ ਲਈ ਤਾਂ ਹੁਣ ਚੰਗਾ ਜੋ ਅਸੀਂ ਜੂਨੇ ਜੀ ਹਾਂ ਤੇ ਖਾਣੇ ਆ ਤੇ ਪੀਣੇ ਆ। ਬਿਲਕੁਲ ਕਮਾਈ ਕਰਨੇ ਆ ਤੇ ਖਾਣੇ ਆ। ਸਾਡੇ ਤੋਂ ਨਹੀਂ ਚੰਗਾ, ਉਹ ਸਾਨੂੰ ਕੀ ਪਤਾ। ਤੁਸੀਂ ਜਰਾ ਇੱਕ ਵਾਰੀ ਦੁਬਾਰਾ ਫੇਰ ਨਾਂ ਲਵੋ ਜਿਹੜੇ ਬਚਪਨ ਦੇ ਇੱਥੋਂ ਚਲਾ ਗਏ ਨੇ ਜੀ, ਜਿਹੜੇ ਇੱਥੋਂ ਸਾਡਾ ਪਿੰਡ ਛੱਡ ਕੇ ਚਲਾ ਗਏ ਨੇ ਥੋੜੇ ਕੋਈ ਜ਼ੇਨ ਚੋਂ ਬਚਪਨ ਦੇ ਸਾਥੀ ਆਉਂਦੇ ਨੇ, ਕਿਸੇ ਦਾ ਨਾਂ ਲਵੋ। ਉਹਨੂੰ ਉਹ ਨਹੀਂ ਆਈ ਰਾਮੇ ਹੋਰੀ, ਉਹਨਾਂ ਨੂੰ ਜਾਣਨਾ। ਭਾਈ ਰਾਮਾ ਕਾਕਾ ਦੋਏ ਭਰਾ। ਹਾਂ ਤੰਨੇ ਦੇ ਮੁੰਡੇ ਜਿਹੜੇ ਮਿਸਤਰੀ ਲੋਹਾਰਾਂ ਦਾ ਕੰਮ ਕਰਦੇ ਹਨ। ਲੋਹਾਰਾਂ ਦਾ ਕੰਮ ਕਰਦੇ ਲੋਹਾਰਾ ਤਰਖਾਣਾ। ਅਗਰ ਉਹ ਤੁਹਾਡੀ ਗੱਲ ਸੁਣਦੇ ਹੋਣ, ਜਿਉਂਦੇ ਹੋਣ, ਤੁਹਾਡੀ ਗੱਲ ਸੁਣਦੇ ਹੋਣ ਤਾਂ ਕੀ ਪੈਗਾਮ ਦੇਣਾ ਚਾਹੁੰਦੇ ਉਹਨਾਂ ਨੂੰ? ਬਸ ਇਹੋ ਜਿਹੇ ਦੁਆ ਸਲਾਮ ਜੀ, ਸਲਾਮ ਅਲੈਕੁਮ ਵਾਲੇਕੁਮ ਸਲਾਮ। ਠੀਕ ਹੋ ਗਿਆ। ਹੁਣ ਕੀ ਹਾਂ ਕਿਹੜਾ ਕੋਈ ਉਹਨਾਂ ਨੂੰ ਆਖਿਆ ਵੀ ਉਹਨਾਂ ਸਾਨੂੰ ਕੋਈ ਆਖਿਆ। ਠੀਕ ਹੋ ਗਿਆ। ਤੇ ਇੱਧਰ ਸੀ ਉਹ ਤੰਨੇ ਦੇ ਮੁੰਡੇ ਦੋਏ, ਤੇ ਉਹ ਹੁਣ ਵਿਚਲਾ ਘਰ ਗਰੀਬ ਤੇ ਭਾਈ ਰਾਮਾ ਕਾਕਾ ਤੇ ਹੋਰ ਤੇ ਮਿਲਕੀ ਵੱਡਾ ਭਰਾ ਸੀ ਉਹਨਾਂ ਦਾ। ਮਿਲਕੀ ਵੱਡਾ ਭਰਾ ਸੀ? ਵੱਡਾ ਭਰਾ ਮਿਲਕੀ। ਅੱਛਾ। ਤੇ ਤੁਸੀਂ ਜੀ ਸਾਰੀ ਜ਼ਿੰਦਗੀ ਕੋਈ ਨੌਕਰੀ ਕੀਤੀ, ਮਜ਼ਦੂਰੀ ਕੀਤੀ, ਕੀ ਕੰਮ ਕੀਤਾ? ਮਜ਼ਦੂਰੀ ਕੀਤੀ ਹੈ, ਜਵਾਨ ਹੋ ਗਏ। ਅੱਛਾ। ਨਿੱਕੇ ਹਾਂ ਸੰਨ 47 ਸਾਡੀ ਮਾਂ ਮਰ ਗਈ ਸੀ। ਅੱਛਾ। ਵਾਲਦਾ ਸਾਹਿਬ ਪਹਿਲੇ ਫੌਤ ਹੋ ਗਈ? ਬਸ ਪਹਿਲੇ ਫੌਤ ਹੋ ਗਈ ਸੀ ਤੇ ਬਸ ਪਿੱਛੇ ਰਹਿ ਗਿਆ ਪਿਓ। ਤੇ ਬੰਦੇ ਨੇ ਪਕਾਣਾ ਜਾਂ ਖਿਲਾਣਾ ਜਾਂ ਕਮਾ ਕੇ ਕਮਾਣਾ ਹੀ ਉਹਨੇ, ਫਿਰ ਪਕਾ ਕੇ ਕੀ ਕਰੇਗਾ। ਮੁਸੀਬਤ ਤੁਰਨ ਹੁੰਦੀ ਹੈ ਠੀਕ। ਜਦੋਂ ਬੱਚੇ ਕਿਸੇ ਗੱਲ ਪੈ ਜਾਣ ਤੇ ਸਿਆਣੇ ਵਾਸਤੇ ਮੁਸੀਬਤ ਹੋਈ। ਸਹੀ ਗੱਲ ਹੈ। ਠੀਕ ਗੱਲ ਹੈ। ਪਿਓ ਹੀ ਪਿਓ ਸਾਡਾ ਸੀ ਤੇ ਭੈਣਾਂ ਥੋੜੀਆਂ ਸਿਰ ਖੁੱਕੇ ਤੇ ਉਹ ਤੇ ਬਗਾਨੇ ਘਰ ਦਾ ਮਾਲਕਾਂ। ਬਿਲਕੁਲ ਬਿਲਕੁਲ। ਉਹ ਪਿਓ ਸਾਡੇ ਨੂੰ ਵਿਆਹ ਬਹੁਤ ਛੜੀਆਂ ਤੇ ਰਹਿ ਗਏ ਮਗਰ ਅਸੀਂ 4 ਭਰਾ ਦਾ ਸੀ। ਅੱਛਾ। ਬਾਕੀ ਭਰਾਵਾਂ ਦਾ ਕੀ ਨਾਂ ਹਜੇ? ਬਾਕੀ ਦੇ ਭਰਾ ਇੱਕ ਵੱਡੇ ਨਾਲ ਸਦੀਕ ਸੀ। ਅੱਛਾ। ਛੋਟੇ ਨਾਲ ਬਸ਼ੀਰ ਸੀ। ਠੀਕ ਹੈ। ਤੇ ਮੈਂ ਛੋਟਾ ਉਹਨਾਂ ਨਾਲ ਨਜ਼ੀਰ, ਮੇਰੇ ਨਾਲ ਛੋਟਾ ਫੀਦਾ। ਤੇ ਬਾਕੀ ਭਾਈ ਇਸ ਟਾਈਮ ਤੁਹਾਡੇ ਕਿੱਥੇ ਨੇ? ਬਾਕੀ ਭਾਈ ਫੌਤ ਹੋ ਗਏ ਸਾਰੇ, ਫੌਤ ਹੋ ਗਏ ਨੇ? ਹਾਂ। ਉਹਨਾਂ ਦੀ ਔਲਾਦ ਵਗੈਰਾ ਇੱਥੇ ਪਿੰਡ 'ਚ ਹੀ ਹੈ? ਹਾਂ। ਇੱਕ ਦੀ ਔਲਾਦ ਉੱਤੇ ਆ ਪਸਰੂਰ। ਅੱਛਾ। ਇੱਕ ਦੀ ਗੋਜਰੇ। ਇੱਕ ਦੀ ਕਰਾਚੀ। ਅੱਛਾ ਜੀ। ਸਾਰੇ ਚਾਰੇ ਭਰਾ ਤੁਸੀਂ ਲੈਦਾ ਇਹ ਨਹੀਂ ਕਰੇ ਹੋ? ਬਿਲਕੁਲ ਬਿਲਕੁਲ। ਤੇ ਜੇ ਕੋਈ ਪੁਰਾਣਾ ਪਿੰਡ ਯਾਦ ਆਉਂਦਾ ਕਿੱਦਾਂ ਦਾ? ਕਦੇ ਸੋਚਦੇ ਹੋ ਤੇ ਆਪਣਾ ਪਿੰਡ ਯਾਦ ਆਉਂਦਾ, ਉਹ ਵਕਤ ਪੁਰਾਣਾ ਬਚਪਨ ਦਾ? ਕੀ ਹੁਣ ਜਾਣੀ ਬਚਪਨ ਤੋਂ ਕੀ ਕਰਾਂ। ਠੀਕ ਗੱਲ ਹੈ। ਹੁਣ ਕਾਹਦੀ ਯਾਦ ਹੈ। ਸਹੀ ਗੱਲ। ਹੁਣ ਗੁਜ਼ਰ ਗਿਆ ਜੋ ਹੋ ਗਿਆ। ਜਿੱਥੇ ਬਜ਼ੁਰਗਾਂ ਦੀ ਨਾ ਉਮਰ ਬੜੀ ਹੈ ਤੇ ਕੀ ਕਰਨੀ ਆ ਪਿਛਲੀ ਲਿਆ ਕੇ। ਸਹੀ ਗੱਲ ਹੈ। ਉਦੋਂ 5-4 ਰੁਪਈਆਂ ਦੇ ਮਨ ਦਾਣੇ ਲੱਭਦੇ ਹਨ। ਕੀ ਆਂਦਾ ਤੇ ਹੁਣ ਰੁਪਈਆਂ ਨਾਲ ਵੀ ਲੱਭਦੇ ਨੇ, ਔਖਤ ਵੀ ਕਰਦੇ ਨੇ। ਠੀਕ ਗੱਲ। ਆ ਤਕਲੀਫ ਵੀ ਹੁੰਦੀ ਲਿਆਉਂਦੇ ਆ ਕਿਸੇ ਵੇਲੇ। ਸਹੀ ਗੱਲ ਹੈ। ਕਿਸੇ ਵੇਲੇ ਲੱਭ ਜਾਂਦੇ ਤਾਂ ਕਮਰੇ ਦੇ ਲੱਭ ਜਾਂਦੇ। ਖੇਡਦੇ ਉਹਨਾਂ ਦੇ ਘਰੀ ਜਾਵਦੇ ਰਹੇ ਆ। ਠੀਕ ਹੈ। ਖੇਡਦੇ ਉਹਨਾਂ ਦੇ ਘਰੀ ਚਲੇ ਜਾਣਾ ਤੇ ਖੇਡਦੇ ਫਿਰ ਤੋਰ ਆਉਣਾ। ਮੁੰਡੇ ਜੇ ਹਾਂ। ਤੇ ਉਹ ਜਵਾਨ ਹਨ ਸਾਡੇ ਨੂੰ। ਉਹਨਾਂ ਝੜਕਣਾ ਤਾਂ ਵੀ ਤੋਰ ਆਉਣਾ। ਸਹੀ ਹੈ। ਉਹਨਾਂ ਝੜਕਣਾ ਤਾਂ ਵੀ ਤੋਰ ਆਉਣਾ। ਸਹੀ ਹੈ। ਉਹਨਾਂ ਵੀ ਸਾਡੇ ਘਰ ਹੀ ਆ ਜਾਣਾ। ਆਪ ਵੀ ਜਾਂਦੇ ਹਨ। ਇਹਨੇ ਪਰ ਨਹੀਂ। ਫਿਰ ਇੱਕ ਦੂਸਰੇ ਘਰ ਜਾਣਾ। ਜਦੋਂ ਅਸੀਂ ਥੋੜਾ ਸਿਰ ਸੰਭਲਿਆ ਨਾ ਆਪਣਾ ਆਪ, ਉਦੋਂ ਤੇ ਫਿਰ ਬੜਾ ਪਿਆਰ ਹੋ ਗਿਆ ਸਾਡਾ। ਅੱਛਾ। ਉਹਨਾਂ ਨਾਲ ਸੱਚੀ ਜਿਹੜੀ ਗੱਲ ਆ, ਸਾਰਾ ਦਿਨ ਸਾਡੇ ਕੋਲ ਬਹਿ ਰਹਿੰਦੇ ਰਹੇ। ਉਹ ਪੀਂਦੇ ਹਨ ਸ਼ਰਾਬ, ਅਸੀਂ ਨਹੀਂ ਪੀਂਦੇ। ਅੱਛਾ। ਸੱਚੀ ਜਿਹੜੀ ਗੱਲ ਆ। ਤੇ ਸ਼ਰਾਬ ਪੀਣ ਵਾਲੇ ਬੰਦੇ ਬਥੇਰੇ ਹਨ ਜਿਹਨਾਂ ਨਾਲੋਂ ਲਾ ਕੇ ਪੀਂਦੇ ਹਨ, ਖਾਂਦੇ ਹਨ, ਖਾ ਵੀ ਲੈਂਦੇ ਹਨ। ਹਰ ਚੀਜ਼ ਨੂੰ ਖਾ ਲੈਂਦੇ। ਖੁਸ਼ ਰਹਿਣੇ ਬੰਦੇ ਹੜੋ। ਖੁਸ਼ਹਾਲ ਦੇ ਵਿੱਚ ਐਸ ਜਿਹੜੀ ਜ਼ਿੰਦਗੀ ਉਹ ਇੱਥੇ ਗੁਜ਼ਾਰ ਕੇ ਗਏ ਨੇ। ਤੇ ਸਿਰਫ 1-2 ਬੰਦਿਆਂ ਨੇ ਉਹਨਾਂ ਨੂੰ ਉੱਠ ਕੇ ਖੀਰ ਜੰਗ ਥੋੜੀ ਬੜੀ ਕੀਤੀ ਜਦੋਂ ਗਏ ਨੇ। ਤੇ ਇੱਥੇ ਉਹਦੀ ਬਾਹਰ ਆਮ ਤੁਰ ਬਹੁਤੇ ਲੋਕ ਇਹ ਕਿਹੜੀ ਗੱਲ ਆਖਦੇ ਮਹਿਸੂਸ ਕਰਦੇ ਨੇ ਇਹਨਾਂ ਨਾਲ ਐਡਾ ਭੈੜਾ ਅਸਰ ਕੀਤਾ ਨਾ ਲੋਕਾਂ ਨੇ, ਇਹਨਾਂ ਗੌਰਮੈਂਟ ਨੇ ਕਿਹੜੀ ਵਾਲੀ ਨੇ। ਹਾਂਜੀ। ਕਸ਼ਮੀਰੀ ਨਾਲ ਕਸ਼ਮੀਰੀਆਂ ਕਸ਼ਮੀਰੀਆਂ ਪਰ ਜਿਹੜਾ ਕੋਈ ਅੰਦਾਜ਼ ਹੀ ਨਹੀਂ। ਠੀਕ ਹੈ। ਕਿਸੇ ਵੀ ਪਾਕਿਸਤਾਨ 'ਚ ਕੋਈ ਵੀ ਤੁਹਾਡੀ ਟੀਮ ਆ ਜੇ ਆਣ ਕੇ ਉਹਨਾਂ ਨਾਲ ਇਹਨਾਂ ਦਾ ਇੰਟਰਵਿਊ ਲੈ ਭਾਈ ਤੁਹਾਨੂੰ ਕੀ ਤਕਲੀਫ ਹੈ ਪਾਕਿਸਤਾਨ ਦੀ, ਤੁਹਾਨੂੰ ਕੋਈ ਰਿਆਸਤ ਤੇ ਕੋਈ ਕਦਾ ਛੇੜੇ ਭਾਈ ਤੁਹਾਨੂੰ ਇਹ ਤਕਲੀਫ ਦਿੱਤੀ ਹੈ ਕਿ ਪਾਕਿਸਤਾਨੀਆਂ ਨੇ ਕੋਈ ਕਿਸੇ ਬੰਦੇ ਵੀ ਕੋਈ ਨਹੀਂ, ਉਹ ਕੀ ਕੋਈ ਨਹੀਂ। ਇਹ ਤਾਂ ਅਸੀਂ ਬਹਿ ਕੇ ਗੱਲ ਕਰਦੇ ਨੇ ਭਾਈ ਆਇਆ ਗੱਲ ਹੈ ਤੇ ਉਹ ਗੌਰਮੈਂਟ ਦੀ ਤਰਫੋਂ ਕੋਈ ਰਿਹਾ ਨਹੀਂ। ਉਹ ਗੌਰਮੈਂਟ ਦੀ ਰਾਖੀ ਹੈ ਉਹਨਾਂ ਦੀ। ਠੀਕ ਗੱਲ ਹੈ। ਗੌਰਮੈਂਟ ਹੀ ਉਹਨਾਂ ਦੀ, ਗੌਰਮੈਂਟ ਦੀ ਕਿਸਮ ਦੀ ਪਾਕਿਸਤਾਨ ਦੀ ਉਹਨੇ ਰਾਖੀ ਹੈ। ਆਹੋ ਉਹਨਾਂ ਦੀ ਰਖਵਾਲੀ। ਇਹਨਾਂ ਨੂੰ ਕੋਈ ਛੇੜੇ ਨਹੀਂ। ਠੀਕ ਹੈ। ਇਹਨਾਂ ਨੂੰ ਕੋਈ ਇਹ ਕੰਮ ਨਹੀਂ ਕਰੇ ਤੇ ਉਹਨਾਂ ਦੇ ਮਾਰ ਹੀ ਛੜੇ ਨੇ। ਠੀਕ ਹੈ। ਉਹਨਾਂ ਨੇ ਬੇਬਾਕ ਲਿਆਮ ਕੇ ਧੀਆਂ ਭੈਣਾਂ ਬੀਜਦੀਆਂ ਕੀਤੀਆਂ ਤੇ ਮਾਰੀਆਂ। ਠੀਕ ਹੈ।
ਇਹਨਾਂ ਦੀ ਕੋਈ ਕਿਸੇ ਨੇ ਉਹਨਾਂ ਦਾ ਗੱਲ ਦਾ ਮਹਿਸੂਸ ਨਹੀਂ ਕੀਤਾ, ਕਿਸੇ ਨੇ ਉਹਨਾਂ ਦੀ ਮਦਦ ਨਹੀਂ ਕੀਤੀ। ਸਵਾਗਦਾਤ ਪੂਰੀ ਦੁਨੀਆ ਤੇ ਕਿਸੇ ਨੇ ਕੀਤੀ, ਕਿਸੇ ਨੇ ਕੀਤੀ। ਪਰ ਇਹੋ ਜਵਾਲ ਪੈ ਰਿਹਾ ਸਾਰੇ, ਇਹ ਵੀ ਕੰਮ ਉੱਤੇ ਲਿਆ ਵੀ। ਠੀਕ ਗੱਲ ਹੈ, ਠੀਕ ਪਰ ਇਹੋ ਹੀ ਜਵਾਲ ਪੈ ਰਿਹਾ ਸਾਰੇ ਮੁਲਕਾਂ ਤੇ। ਸਹੀ ਗੱਲ ਹੈ। ਤਾਂ ਕਿਸੇ ਐਨੇ ਮੁਲਕ ਨੇ ਕਿਸੇ ਨੇ ਮਦਦ ਨਹੀਂ ਕੀਤੀ, ਕਿਸੇ ਨੇ ਨਹੀਂ ਟਾਕਿਆ ਉਹਨੂੰ, ਮੋਦੀ ਸਹੁਰੇ ਨੂੰ। ਠੀਕ ਗੱਲ ਹੈ। ਇਹ ਵੀ ਭਾਵੇਂ ਉੱਤੇ ਸਿੱਧਾ ਘਰ ਚੱਲ, ਪਰ ਮੋਦੀ ਸਹੁਰੇ ਨੂੰ ਕਿਸੇ ਨੇ ਟਾਕਿਆ। ਗੌਰਮੈਂਟ ਦਾ ਇਹ ਆਪਣੇ ਬੰਦੇ ਠਾਕ। ਠੀਕ ਹੈ। ਕਿਸੇ ਨੇ ਉਹਨਾਂ ਦੀ ਮਦਦ ਨਹੀਂ ਕੀਤੀ। ਸੌਖਦਾ ਤੋਂ ਖੁਦਾ ਹੀ ਹੈ ਉਹਨਾਂ ਦਾ, ਜਿਹੜਾ ਦਾ ਮੋੜਾ ਕਰੇ ਤੇ ਪੂਰਾ ਕਰੇ। ਹੁਣ ਹਰ ਪਾਸੇ ਕਰਫਿਊ ਲੱਗ ਗਿਆ ਨਾ, ਉਹਨਾਂ ਦੇ ਕਰਫਿਊ ਲੱਗਾ ਦਾ ਸੀ ਤੇ ਅੱਲਾਹ ਪਾਕ ਨੇ ਸਾਰੀ ਦੁਨੀਆ ਤੇ ਕਰਫਿਊ, ਸਾਰੀ ਦੁਨੀਆ ਤੇ ਲੱਗਾ, ਅਸੀਂ ਕਰ ਗਏ, ਇਹ ਵੀ ਕਰਦਾ ਕਰੇ। ਪਰ ਜੇ ਉਹਨਾਂ ਦੀ ਸਖਤੀ ਸੀ ਨਾ, ਤੇ ਹੁਣ ਸਾਰਿਆਂ ਮੁਲਕਾਂ ਦੀ ਸਖਤੀ ਹੈ। ਇਹੋ ਅੰਦਾਜ਼ਾ ਲਾ ਲਓ ਵੀ ਖੁਰੇ ਇਹਨਾਂ ਦੇ ਕਿ ਭਾਰੂ ਇਹਨਾਂ ਸਾਰੇ ਮੁਲਕਾਂ ਦੀ ਸਖਤੀ ਹੈ। ਠੀਕ ਗੱਲ। ਕਿਸੇ ਨੇ ਉਹਨਾਂ ਦੀ ਮਦਦ ਨਹੀਂ ਕੀਤੀ, ਅੱਲਾਹ ਤੋਂ ਰੋਕਥਾਮ ਹੀ ਨਹੀਂ ਕੀਤੀ ਇਹਨਾਂ ਨੂੰ, ਕਿਸੇ ਨੇ ਰੋਕਿਆ ਇਹ ਕੰਮ ਨਾ ਕਰੋ। ਠੀਕ ਹੈ। ਇਹਨਾਂ ਧੀਆਂ ਭੈਣਾਂ ਦੀ ਬੇਇੱਜ਼ਤੀ ਐਸੀ ਆ ਗਈ ਹੈ, ਅਸੀਂ ਇਹ ਗੱਲ ਕਰਨੀ ਹੈ ਤੇ ਅਸੀਂ ਇਹ ਕਰਨੀ ਚਾਹੀਦੀ ਹੈ। ਠੀਕ ਹੈ। ਇਹਨਾਂ ਧੀਆਂ ਭੈਣਾਂ ਦੀ ਇਹਨਾਂ ਬੇਇੱਜ਼ਤੀ ਕੀਤੀ ਹੈ, ਜੋ ਉਹਨਾਂ ਧੀਆਂ ਦੀ ਤੇ ਬੇਬਹਾ ਕੀਤੀ ਇਹ ਸਾਰੇ ਆਪ 47 ਤੋਂ ਲੈ ਕੇ ਕਰ ਰਹੇ ਨੇ, 47 ਤੋਂ ਲੈ ਕਰ ਤੇ ਜਿੰਨੀ ਹੁਣ ਕੀਤੀ ਇਹਨਾਂ ਨੇ ਇਹਨੀ ਕਦੇ ਵੀ ਨਹੀਂ ਹੋਣੀ, ਅੱਗੋਂ ਵੀ ਨਹੀਂ ਹੋਣੀ ਤੇ ਇਹਦੇ ਪਿੱਛੇ ਵੀ ਨਹੀਂ ਹੋਣੀ। ਉਹਦਾ ਰਿਜ਼ਲਟ ਵੀ ਮਿਲ ਗਿਆ ਦੇਖੋ। ਹਾਂ, ਤੇ ਹੁਣ ਕਿੰਨੀ ਦੁਨੀਆ ਮਰਨ ਦੀ ਹੈ, ਹੁਣ ਵੀ ਕਿਸੇ ਤਲੀ ਡਾਹਣ। ਸਹੀ ਗੱਲ। ਹੁਣ ਕੱਲ੍ਹ ਪਿਛਲਾ ਪਾਸਾ ਕਰਦੇ ਨੇ। ਜਵਾਨ ਸੀ ਮਿਲਕੀ ਜਵਾਨ ਸੀ। ਅੱਛਾ। ਹਰੀ ਰਾਮਾ ਵੀ ਸਾਡੇ ਨਾਲ ਜਵਾਨ ਸੀ, ਹਰੀ ਰਾਮਾ ਤੇ ਗਰੀਬੂ ਥੋੜਾ ਸਾਡੇ ਨਾਲ ਰਲਦਾ ਮਿਲਦਾ ਸੀ। ਗਰੀਬੂ ਥੋੜਾ ਹਮ ਉਮਰ ਸੀ ਤੇ ਉਹਦੇ ਨੂੰ ਥੋੜਾ ਕਾਕਾ ਸੀ, ਕਾਕਾ ਛੋਟਾ ਸੀ। ਕਾਕਾ ਛੋਟਾ ਸੀ। ਅੱਛਾ। ਉਹਦੇ ਨਾਲ ਛੋਟਾ ਪੂਰਨ ਸੀ। ਪੂਰਨ ਸੀ। ਉਹ ਸਾਡੇ ਨਾਲ ਖੇਡਦੇ ਮਿਲਦੇ ਹਨ। ਅੱਛਾ ਅੱਛਾ। ਇਹ ਤੁਹਾਡੇ ਬਚਪਨ ਦੇ ਸਾਥੀ ਹਨ, ਤੇਰੇ ਗੈਰ ਮੁਸਲਮ ਸਨ, ਹਿੰਦੂ ਹੈ। ਉਹ ਜਵਾਨ ਹਨ ਤੇ ਇਹ ਦੋ ਨਿਆਣੇ ਹਨ। ਤੇ ਉਹਨਾਂ ਨੂੰ ਕੋਈ ਪੈਗਾਮ ਦੇਣਾ ਚਾਹੁੰਦੇ ਹੋ, ਜਾਂ ਉਹਨਾਂ ਦੀ ਔਲਾਦ ਸੁਣਦੀ ਹੋਏ ਉਹਨਾਂ ਨੂੰ ਕਿਸੇ ਨੂੰ ਪੈਗਾਮ ਦੇਣਾ ਚਾਹੁੰਦੇ ਹੋ? ਭਾਈ ਬੜੇ ਖੁਸ਼ ਹਾਂ, ਜੋ ਦੁਆ ਸਲਾਮ ਵੀ ਹੈ ਨਾ। ਹਾਂ। ਸਲਾਮ ਅਲੈਕੁਮ ਵਾਲੇਕੁਮ ਸਲਾਮ। ਜੇ ਜਿਉਂਦੇ ਜਾਗਦੇ ਤਾਂ ਵੀ ਅੱਲਾਹ ਤੁਹਾਨੂੰ ਵਹੀ ਚੰਗਾ ਰੱਖੇ। ਠੀਕ ਹੈ। ਜਾਂਦਾ। ਠੀਕ ਹੈ। ਅਸੀਂ ਤਾਂ ਹੁਣ ਵੀ ਦੁਆ ਉਹ ਕਰਨੇ ਆ ਠੀਕ, ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਵਰਤ ਕੇ ਚਲੇ ਗਏ ਹੋ, ਤੇ ਜਿਹਨਾਂ ਤੁਹਾਡੇ ਨਾਲ ਜੰਮਣ ਦਾ ਕੀਤਾ ਤਾਂ ਉਹ ਵੀ ਲੰਘ ਗਏ ਦੇ ਨੇ ਇੱਥੋਂ। ਜ਼ਬਰਦਸਤ ਜ਼ਬਰਦਸਤ। ਹਾਂ। ਠੀਕ ਹੈ। ਕਿੰਨੇ? ਆਹ ਜੀ 17 ਡੰਗਰ। ਵਾਹ। ਅੱਛਾ। ਉਹ ਗੁਜਰਾਲਿਆਂ ਦੇ ਹਨ, ਉੱਧਰੋਂ ਰਿਆਸਤ ਚੋਂ। ਅੱਛਾ। ਤੋ ਆਈ ਨੇ ਦਰਗੀ ਹੋਏ ਨਾ, ਆਹ ਠਾ ਦੇਣ ਮੈਨੂੰ ਉੱਠਾ ਤਾਂ ਹੈ ਤੇ ਮੈਨੂੰ ਹਾਲ ਕੇ ਨਹੀਂ। ਅੱਛਾ। ਤੇ ਮੈਂ ਲੰਦਾ ਤਾਂ ਤੋਰ ਆਉਂਦਾ, ਇੱਥੇ ਦੇ ਆਉਂਦਾ ਸਿੱਧੇ ਇੱਥੋਂ ਦੀ ਪੈ ਕੇ ਤੇ ਪਿੰਡ ਆ ਜਾਣਾ। ਹਾਂ। ਪਿੰਡ ਆਣ ਕੇ ਆਪਣੇ ਪਿਓ ਨੂੰ ਖਾ ਲੈਣਾ ਉੱਠਾਂ ਤਾਂ। ਅੱਛਾ। ਹੁਣ ਮੇਰੇ ਪੈਰਾਂ ਖਾ ਉਹ ਕੁੜੀ ਆ ਤੈਨੂੰ ਮੈਂ ਠਾਕਦਾ ਹਾਂ, ਮੁੜ ਜਾ, ਤੂੰ ਮੁੜਦਾ ਨਹੀਂ। ਮੈਂ ਹੁਣ ਮੁੜਨ ਨਹੀਂ ਹੁੰਦਾ, ਕੀ ਕਰਾਂ। ਰਾਏ ਤੋਂ ਆਪੇ ਚਾੜਿਆ ਦਾ ਤੇ ਉਹਨੂੰ ਕਿ ਆਸੇ ਨਾ ਕਿ ਗਲੋਂ ਲੱਥਣੀਆਂ ਦੀ ਗੱਲ ਹੈ। ਠੀਕ ਹੈ। ਉਹ ਆਸੇ ਆਸੇ ਮੈਂ ਗੁੱਜਰ ਝਿੜਕੇ ਤੇ ਫਿਰ ਮੇਰੇ ਗਲੋਂ ਲੱਥੇ ਉਹ ਲੱਥ ਕੇ ਮੇਰੇ ਗਲੋਂ ਬੜੇ ਖੱਜਲ ਹੋਇਆ। ਠੀਕ ਹੈ। ਇਹ ਗੱਲ ਇਹ ਲੋਕ ਸਾਡੇ ਕਸ਼ਮੀਰੀ ਅਗਲੇ, ਹਾਂਜੀ, ਇਹ ਕੁਛ ਹੋਰ ਦਾ ਨਹੀਂ ਕੁਛ ਹੋਰ ਦਾ। ਤੇ ਤੁਹਾਡੇ ਜਿਹੜੇ ਵੱਡੇ ਸਨ ਇਹ ਕਸ਼ਮੀਰ ਚੋਂ ਆਏ ਨੇ? ਆ ਕਸ਼ਮੀਰ ਚੋਂ ਆਏ। ਕਿਹੜੇ ਪਿੰਡ ਚੋਂ? ਇਹ ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਨਾ ਪੁੱਛਿਆ, ਹਾਂ, ਨਾ ਕਿਸੇ ਦੱਸਿਆ। ਅੱਛਾ। ਕਹਿੰਦਾ ਔਰ ਪੁਲੋ ਨਿਕਲਦਾ ਸੀ ਕੁਲਦਾ ਵੀ। ਅੱਛਾ। ਇਹਦੇ ਦਾਦੇ ਨਾਲ ਵੀ ਕੁਲਦਾ ਸੀ, ਕਬੱਡੀ ਖੇਡਦੇ ਹਨ। ਠੀਕ ਹੈ। ਬੜੇ ਬੜੇ ਜਵਾਨ ਹਨ। ਤੁਹਾਡੇ ਮਾਸ਼ਾਅੱਲਾ ਬੇਟੇ ਕਿੰਨੇ ਨੇ ਚਾਚੂ? ਮੇਰੇ ਹਾਂਜੀ, ਮੇਰੇ ਦੋ ਬੇਟੇ। ਉਹ ਕੀ ਕੰਮ ਕਰਦੇ ਨੇ? ਇੱਕ ਮੁਲਾਜ਼ਮ ਆ ਵੱਡਾ ਤੇ ਦੂਜਾ ਹੁਣ ਉਹ ਤਾਂ ਪਾਕਿਸਤਾਨ ਆਰਮੀ ਕਮਾਂਡੋ ਹੈ ਨਾ। ਹਾਂ। ਤੇ ਛੋਟਾ ਦੁਬਈ ਗਿਆ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਤੇ ਮੈਂ ਦਲੇਰੀ ਗੱਲ ਕਰਾਂਗਾ ਤੁਹਾਡੇ ਨਾਲ, ਪਰ ਦਲੇਰੀ ਦੇਖੋ ਦਲੇਰ ਹੈ ਸਾਡਾ ਆਪਣੀ ਜੂਹ ਜਿਹੀ ਡੰਗਰ ਵਿਚਾਰੇ ਤੇ ਛੋਟਾ ਮੈਨੂੰ ਸੋਹਣਾ ਲੱਗਾ। ਜਿਹੜਾ ਉਹਦੇ ਕੋਲ ਹੀ ਚਰਾਵੇ ਕੋਲ ਜਿਹੜਾ ਚਰਦਾ ਭਾਈ, ਹਾਂ, ਉਹਦੇ ਵਿੱਚ ਕੀ ਖਸੀਅਤ ਸੀ, ਕਿਉਂ ਸੋਹਣਾ ਲੱਗਾ? ਕੁਛ ਮੈਨੂੰ ਬੰਦ ਲੱਗੇ ਜਾਣ ਪਿੱਤਲ ਅੱਛਾ। ਚੱਲਦੇ ਸੀ, ਛੋਟਾ ਕਾਲਾ ਸੀ। ਯਾਨੀ ਕਿ ਸਪੈਸ਼ਲ ਉਹਨਾਂ ਬਣਾਇਆ ਦਾ? ਆਹ ਬਣਾਇਆ ਆਪਣੀ ਸ਼ੌਂਕ ਨਾਲ। ਉਹਨੂੰ ਵੀ ਉਹ ਵੀ ਉਹਨੂੰ ਖੇਡਦਾ ਹੈਗਾ ਛੋਟੇ ਨਾਲ। ਹਾਂ। ਉਹ ਵੀ ਕਿਤੇ ਆਪਣੇ ਖੇਡਦੇ ਨੇ ਪਹਿਲੇ ਖੇਡਦੇ ਆਪਣੇ ਵਕਤ 'ਚ ਉਹ ਵੀ ਖੇਡਦਾ ਹੈਗਾ ਛੋਟੇ ਨਾਲ, ਤਾਂ ਲੋਕਾਂ ਨੇ ਕੰਮ ਕੀਤੇ ਦੇ। ਹਾਂ। ਮੈਂ ਟਾਂਗੀ ਕੀਤੀ ਦੀ। ਅੱਛਾ। ਟਾਂਗੀ ਦੀ ਵੀ ਸ਼ੋਅ ਬਣਾਈ ਦੀ। ਅੱਛਾ। ਉਹ ਬਈ ਉਹ ਮੈਂ ਉਸ ਸਿੱਖ ਨੂੰ ਕਿਹਾ, ਮੈਂ ਸੁਬਦਾ ਸਾਹਿਬ ਹੈ ਨਹੀਂ, ਮੈਂ ਛੋਟਾ ਤੇ ਮੈਨੂੰ ਲੈ ਗਏ ਦੇਖੋ। ਉਹ ਕਹਿੰਦਾ ਭਾਈ ਜੀ ਕੰਮ ਕਰ, ਮੰਗਣਾ ਮੈਂ ਨਹੀਂ। ਉਹ ਜੇ ਇੱਕ ਤੈਨੂੰ ਮੈਂ ਦੱਸਣਾ, ਤੂੰ ਖੋਲ ਆਇਆ ਇਹਦੇ ਕੋਲ, ਭਾਵੇਂ ਨੰਗੇ ਜਾ ਕੇ ਖੋਲ ਆ। ਅੱਛਾ। ਮੈਂ ਜੋ ਬਾਰਾਂ ਤੈਨੂੰ ਛੇੜੇਗਾ ਕੋਈ ਨਹੀਂ। ਹਾਂ, ਮੈਂ ਤੇਰੇ ਮਗਰ ਹਾਂ। ਉਹ ਗੱਲ ਲੈ ਤੇ ਜਾਈ ਆਵਾਜ਼ ਮਾਰ ਕੇ ਚੁੱਪ ਕਰਕੇ ਨਹੀਂ ਜਾਈ। ਫਿਰ ਤੂੰ ਫੜ ਲੈਣਾ ਉਹਨੂੰ, ਉਹ ਮੇਰਾ ਬੰਦਾ, ਤੂੰ ਤਗੜਾ। ਤੇ ਮੈਂ ਨਹੀਂ ਅੱਗੋਂ ਮਤ ਬੋਲਣ ਦਿੱਤਾ ਪਈ ਕੀ ਗੱਲ, ਨਹੀਂ ਤਾਂ ਖੁਰੇ ਮੈਨੂੰ ਦੱਸਦਾ ਪਈ ਉਹ ਨਾ ਜਾਣਾ। ਤੂੰ ਆਵਾਜ਼ ਮਾਰੇਗਾ, ਮੈਨੂੰ ਆਵਾਜ਼ ਮਾਰ ਕੇ ਜਾਈ ਤੇ ਫਿਰ ਛੋਟਾ ਤੇਰਾ ਜੀ ਖੋਲੇਗਾ ਤੇ ਫਾੜੇ ਕੋਲ ਲੇਗਾ ਤਾਂ ਵੀ ਛੋਟਾ ਮੈਂ ਤੈਨੂੰ ਫਿਰ ਲੈ ਜਾਵਾਂ। ਲੈ ਮੈਂ ਜਾਂਦਿਆਂ ਜਾਂ ਉਹਨੂੰ ਆਵਾਜ਼ ਮਾਰੀ, ਸਾਡੀ ਕੋਲ ਢੀ ਉਹ
ਇਹ ਬੰਬੀ ਆ ਉਹਨੇ ਡੰਗਰ ਸੜੇ ਛੱਡ ਛੜੇ ਘਰ ਗਏ ਲੈਣ ਪਰ ਨਿਕਲ ਗਿਆ ਛੂਟੀ ਉਹ ਕਿਉਂ ਮਸਲ ਡਰਦਾ ਅੱਛਾ ਇਹ ਵੀ ਨਹੀਂ ਦੇਖਿਆ ਵੀ ਮੈਂ ਆਪਣੇ ਇਲਾਕੇ 'ਚ ਡੰਗਰ ਚਾਰਦਾ ਪਿਆ ਹਾਂ ਇਹ ਆਪਣੇ ਮੇਰੇ ਇਲਾਕੇ 'ਚ ਆ ਗਿਆ ਇਹਨੂੰ ਕੋਈ ਡਰ ਖਤਰਾ ਵੀ ਨਹੀਂ ਉਹਨੇ ਆ ਗਿਆ ਅੱਛਾ ਡੰਗਰ ਛੱਡ ਕੇ ਨਾ ਆ ਗਿਆ ਅੱਛਾ ਉਹ ਨੰਗੇ ਜਾ ਰਿਹਾ ਸੀ ਉਸਲੇ ਪਾਸੇ ਪਹਾੜ ਵੱਲ ਹਾਂ ਤੇ ਮੈਂ ਉੱਥੇ ਗਿਆ ਜੇ ਹੈਂ ਫਿਰ ਮਗਰ ਖਿੱਲੀ ਪਈ ਦੇ ਉੱਤੇ ਸਾਰੇ ਹੱਸਣ ਪਏ ਉਹ ਵੀ ਆਖਿਆ ਪਿਆ ਉਹਨੇ ਆਪਣੇ ਨਾਲ ਉਹਨੇ ਗਾਲਾਂ ਕੱਢੀਆਂ ਸਿੱਖ ਨੇ ਉਹਨਾਂ ਨੂੰ ਪਰ ਤੁਹਾਡੀ ਇਹ ਤੇ ਬਹੁਤ ਹੈ ਅੱਛਾ ਕਿੱਥੇ ਗਿਆ ਦਾ ਬੰਦਾ ਮੁਸਲਮਾਨ ਹਾਂ ਤੇ ਆਪਣੀ ਜੋ ਸੀ ਉਹ ਡੰਗਰ ਛੱਡਵਾ ਸੀ ਡੰਗਰ ਛੱਡ ਕੇ ਨਾ ਆ ਗਿਆ ਤੇ ਜੇ ਡੰਗਰ ਕੇ ਲੈ ਜਾਉਂ ਇੱਕ ਕਿਤੇ ਫੇਰ ਆ ਗਏ ਠੀਕ ਹੈਂ ਇਹ ਤਾਂ ਉਹਦਾ ਕੰਮ ਨਾ ਬਣੇ ਲਿਆਵਣੇ ਡੰਗਰ ਹਾਂ ਤੇ ਫਿਰ ਮਟੋਰਾ ਤਾਂ ਆਖਾਂਗਾ ਸੁਣਾ ਹੱਸਿਆ ਪਰ ਮੇਰਾ ਦੇਖ ਕੇ ਆਖਰ ਵੈਸੇ ਸਰ ਨਹੀਂ ਤਾਂ ਚੰਗਾ ਨਹੀਂ ਕੀਤਾ ਸਰਦਾਰ ਜੀ ਤੁਸੀਂ ਦੱਸਣਾ ਨਹੀਂ ਚਾਹੀਦਾ ਕਿ ਭਾਈ ਮਾਰ ਆਖਾਂਗਾ ਮੈਂ ਘੱਲਿਆ ਵੀ ਤੈਨੂੰ ਸਿੱਕੜੀ ਨਹੀਂ ਤੇ ਹੀ ਪਰ ਚਲੋ ਮੈਂ ਵੀ ਕੜੀ ਹੱਸ ਲਾਂਗਾ ਸਾਹ ਤੇ ਹੀ ਉਹਨੂੰ ਆਹ ਮੈਨੂੰ ਸਾਣਾ ਕਿ ਨਹੀਂ ਅਜੇ ਤੁਸੀਂ ਆਵਾਜ਼ ਨਾ ਮਾਰਦੇ ਫੇਰ ਉਹਨੇ ਉੱਥੇ ਰਹਿਣਾ ਸੀ ਫੇਰ ਨਹੀਂ ਹੁਣ ਜਾਣਾ ਤੇ ਫਿਰ ਚੱਲ ਗਿਆ ਨਹੀਂ ਜੱਫਾ ਸਾਡਾ ਜੱਫਾ ਕਾ ਲੱਗਣਾ ਹੈਗਾ ਕੋਈ ਉਹਦੇ ਕੋਈ ਨਹੀਂ ਮੈਂ ਤਾਂ ਉਹੀ ਗੇਂਦ ਹੁੰਦੀ ਤੁਹਾਨੂੰ ਸਰਦਾਰ ਸਾਹਿਬ ਨੇ ਕਿਹਾ ਕਿ ਪਹਿਲੇ ਆਵਾਜ਼ ਮਾਰਨੀ ਜੀ ਫੇਰ ਜਾਣਾ ਜੀ ਤਾਂ ਉਹਨਾਂ ਨੂੰ ਪਤਾ ਹੀ ਕਿ ਇਹਨੇ ਆਵਾਜ਼ ਮਾਰੀ ਤੇ ਨਾ ਜਾਣਾ ਤੂੰ ਇੰਨੀ ਗੱਲ ਬਣਾਖਣੀ ਆ ਮੇਰੀ ਗੱਲ ਸੁਣ ਜਾ ਹਾਂ ਤੇ ਉਹਨੂੰ ਲੱਗ ਜਾਣਾ ਉਸ ਸਾਈਡ ਮੈਨੂੰ ਪਤਾ ਨਹੀਂ ਮੈਂ ਕਦੇ ਨਹੀਂ ਬੁਲਾਉਣਾ ਹੁਣ ਆਈ ਹੁਣ ਇੱਥੇ ਮੈਂ ਲੱਕੜੀ ਚੀਜ਼ ਪੁੱਛ ਲਾਂਦਾ ਪਿਆ ਹੁਣ ਤੋਂ ਅੱਛਾ ਕਿਹਨਾਂ ਕੋਲੋਂ ਗਰੀਬੂ ਕੋਲੋਂ ਤੇ ਹਰੀਆਮੇ ਕੋਲ ਗਰੀਬੂ ਕੋਲੋਂ ਤੇ ਹਰੀਆਮਾ ਹਰੀਰਾਮਾ ਅੱਛਾ ਅੱਛਾ ਇਧਰੋਂ ਆ ਗਿਆ ਸੀ ਮਿਲਖੀ ਅੱਛਾ ਮਿਲਖੀ ਦੱਸਦੇ ਮਿਲਖੀ ਉਹਨਾਂ ਦਾ ਵੱਡਾ ਭਰਾ ਸੀ ਅੱਛਾ ਹਾਂ ਤੇ ਉਹਨਾਂ ਜਾ ਕੇ ਭਈ ਇੱਥੇ ਪੀਣ ਤੱਕ ਉਹਨੇ ਖਾ ਪੀ ਲਿਆ ਸੀ ਜੋ ਵੀ ਖਾਣਾ ਸੀ ਅੱਛਾ ਵਡੇਰੇ ਛਟੇਰੇ ਮੈਂ ਫੜੇ ਦੇ ਹਨ ਅੱਛਾ ਰਾਜ ਨਾਲ ਲਾ ਲਿਆ ਸੀ ਠੀਕ ਹੈ ਇੱਥੇ ਲੰਮੇ ਪੈਰੇ ਦੇ ਹਨ ਅੱਛਾ ਤੇ ਲੱਕੜੀ ਅਸਾਂ ਖਲੋਤੀ ਸੀ ਆ ਰਹੇ ਤੇ ਚਾਰੀ ਇਹ ਕੰਮ ਜਿਹਾ ਨਹੀਂ ਕੀਤੀ ਚੀਰੀ ਦੀ ਥੋੜੀ ਜੀ ਅੱਛਾ ਤੇ ਬਾਕੀ ਖਲੋਤੀ ਸੀ ਅੱਛਾ ਆਇਆ ਆਣ ਕੇ ਤੇ ਗੁੱਸੇ ਹੋਇਆ ਤੇ ਉਹਨਾਂ ਰਾਜ ਲਾਇਆ ਸੀ ਅੱਛਾ ਪੂਰੇ ਹਲ ਪੁੱਗ ਕੇ ਦੇ ਠੀਕ ਹੈ ਤੇ ਕੋਈ ਉਹਦਾ ਨਹੀਂ ਕੋਈ ਲੈਣਾ ਕੋਈ ਦੇਣਾ ਨਹੀਂ ਠੀਕ ਹੈ ਖਾਂਦੇ ਹਨ ਤੇ ਪੀਂਦੇ ਹਨ ਤੇ ਮੌਜ ਲੈਂਦੇ ਹਨ ਠੀਕ ਹੈ ਤੇ ਫਿਰ ਇਹ ਉੱਠਿਆ ਤੇ ਫਿਰ ਇਹਨਾਂ ਕੜੀ ਲਾਈ ਤੇ ਲੱਕੜੀ ਚੀਰੀ ਇਹ ਜਿਹੜੀ ਇਹਦਾ ਪਿੱਪਲ ਹੈ ਇਹ ਕਾਫੀ ਪੁਰਾਣਾ ਲੱਗਦਾ ਵਾ ਇਹ ਮੈਂ ਆਪਣੇ ਪਿਓ ਨੂੰ ਪੁੱਛਿਆ ਦਾ ਮੈਨੂੰ ਨਹੀਂ ਪਤਾ ਅੱਛਾ ਯਾਨੀ ਕਿ ਤੁਹਾਡੇ ਵਾਲਦ ਸਾਹਿਬ ਦੀ ਜਿਹੜੀ ਉਹ ਉਹਨਾਂ ਨੂੰ ਹੋਸ਼ ਉਹ ਤੋਂ ਵੀ ਪਹਿਲੇ ਲਾਏ ਤੇ ਇੱਥੇ ਇੱਕ ਨਾਲ ਬੋਰਡ ਵੀ ਆਇਆ ਸੀ ਬਹੁਤ ਪੜਿਆ ਨਹੀਂ ਹਾਂ ਉਹ ਵੜ ਛੜੀ ਦਿਓ ਉਹ ਦੇਖੋ ਪਹਾੜੀ ਇਹਦੀ ਕਿ ਕਮ ਅਜ਼ ਕਮ 200 ਸਾਲ ਪੁਰਾਣਾ ਅੱਛਾ ਤੇ ਨਾ ਲਾਈ ਹੈ ਨਾ ਤੇ ਫਿਰ ਹੋਏਗਾ